ਫॉर इंडिया ਦੇ ਨਾਲ ਜੁੜੇ ਹੋ। मैं ਰਜਿੰਦਰ ਸਿੰਘ ਸਭਰਾ। 15 ਅਗਸਤ ਨੂੰ ਲੈ ਕੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਐਲਾਨ ਕੀਤਾ ਹੋਇਆ ਸੀ ਕਿ ਜਿੰਨੇ ਵੀ ਭਾਰਤ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚ ਜਿਹੜਾ ਤਿਰੰਗਾ ਲਾਉਣ, ਆਪਣੇ ਅਦਾਰਿਆਂ ਦੇ ਉੱਪਰ ਤਿਰੰਗਾ ਲਾ ਕੇ ਉਹਨਾਂ ਨੂੰ ਤਸਵੀਰ ਖਿੱਚ ਕੇ ਭੇਜੀ ਜਾਵੇ। ਤਾਂ ਪਰ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਵਿਰਾਸਤਾਂ ਨੇ, ਜਿਹੜੀਆਂ ਜੰਗੀ ਵਿਰਾਸਤਾਂ ਨੇ, ਉਹਨਾਂ ਦੇ ਉੱਪਰ ਵੀ ਜਦੋਂ ਤਿਰੰਗਾ ਲਾਇਆ ਜਾਂਦਾ ਹੈ ਤਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਜਗਤ ਹੈ ਉਹਨਾਂ ਦੇ ਮਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਰੋਸ ਪਾਇਆ ਜਾਂਦਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਜੰਗੀ ਵਿਰਾਸਤ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦਾ ਮੈਦਾਨ, ਜਿੱਥੇ ਵਜੀਦ ਖਾਨ ਨੂੰ ਕਰਾਰੀ ਹਾਰ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜਾ ਸੀ ਫਤਿਹਗੜ੍ਹ ਸਾਹਿਬ ਦੇ ਨਗਰ ਨੂੰ ਆਬਾਦ ਕੀਤਾ ਸੀ, ਸਰਹਿੰਦ ਨੂੰ ਉਜਾੜ ਕੇ। ਤਾਂ ਇਸੇ ਧਰਤੀ ਦੇ ਉੱਪਰ ਚੱਪੜਚਿੜੀ ਦੇ ਵਿੱਚ ਜੰਗੀ ਯਾਦਗਾਰ ਦੇ ਉੱਪਰ ਜਿਹੜਾ ਤਿਰੰਗਾ ਲਾਈਟਿੰਗ ਦੇ ਰੂਪ ਦੇ ਵਿੱਚ ਲਾ ਕੇ ਵਿਖਾਵਾਕਾਰੀ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਤਾਂ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਥੇ ਮੋਰਚਾ ਲਗਾਇਆ ਹੋਇਆ ਤਾਂ ਇਹਦੇ ਉੱਪਰ ਪਛਤਾਪ ਕਰਨ ਵਾਸਤੇ ਮੰਗਾਂ ਰੱਖੀਆਂ ਹੋਈਆਂ ਨੇ ਕਿ ਇਸ ਤਰੀਕੇ ਦਾ ਨਹੀਂ ਸੀ ਹੋਣਾ ਚਾਹੀਦਾ। ਤਾਂ ਇੱਥੇ ਹੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਲਗਾਤਾਰ ਇਹ ਤਰਕ ਕੁਝ ਲੋਕਾਂ ਵੱਲੋਂ ਦਿੱਤਾ ਜਾਂਦਾ ਕਿ ਜਿਹੜੇ SGPC ਦੇ ਚੁਣੇ ਹੋਏ ਨੁਮਾਇੰਦੇ ਨੇ ਕਿਤੇ ਨਾ ਕਿਤੇ ਉਹ ਜਿਹੜੇ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਆਉਂਦੇ। ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ, ਉਹ ਜ਼ਿੰਮੇਵਾਰੀਆਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਾਂ ਨੌਜਵਾਨ ਨਿਭਾਉਂਦੇ ਨਜ਼ਰ ਆਉਂਦੇ ਨੇ। ਜਦੋਂ ਵੀ ਕਿਸੇ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਜਿਹਦੇ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜਦਾ ਹੈ ਤਾਂ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ। ਕੋਈ ਗੱਲ ਬੇਨਤੀ ਸੁਣ ਲਿਓ ਬੜਾ ਇਹ ਮੀਡੀਆ ਤੋਂ ਅੱਗੇ ਪਹੁੰਚੇਗਾ ਜੀ, ਹੱਲ ਹੋ ਗਿਆ ਮਸਲਾ। ਕੋਈ ਨਹੀਂ ਆ ਬਾਜੀ ਲਵਾਤੀਆਂ ਗਈਆਂ, ਤੁਹਾਨੂੰ ਪਹਿਲਾਂ ਵੀ ਦੱਸਦਾ। ਆ ਲੋ ਜੀ, ਸੰਗਤ ਦੇ ਹਵਾਲੇ ਆ ਇਹ ਜਿਹੜੇ ਲਾਈਟਾਂ ਲਾਈ ਸੀ ਤਿਰੰਗੇ ਦੀਆਂ, ਇਹ ਉਤਾਰਤੀਆਂ ਪ੍ਰਸ਼ਾਸਨ ਨੇ। ਆ ਲੋ ਬੋਲੇ ਪ੍ਰਸ਼ਾਸਨ ਵੱਲੋਂ ਇਹ ਤਾਰ ਕੇ ਆਪਣੇ ਕੋਲ ਨਹੀਂ ਰੱਖੀਆਂ, ਸੰਗਤਾਂ ਦੇ ਹਵਾਲੇ ਕਰਤੀਆਂ ਕਿ ਆਹ ਤੁਹਾਡੇ ਕੋਲ ਹੈ। ਤੇ ਪ੍ਰਸ਼ਾਸਨ ਵੱਲੋਂ ਖੁਦ ਜ਼ਿੰਮੇਵਾਰੀ ਚੁੱਕੀ ਹੈ ਵੀ ਇਦਾਂ ਦੀ ਘਟਨਾ ਨਹੀਂ ਕੋਈ ਹੋਊਗੀ। ਹੁਣ ਡਿਪਟੀ ਸਾਹਿਬ ਜੀ ਸਾਡੇ ਕੋਲ ਖੜੇ ਨੇ, ਉਹ ਖੁਦ ਬੇਨਤੀ ਕਰ ਰਹੇ ਨੇ। ਸੰਗਤ ਕੱਲ ਲਿਖ ਕੇ ਵੀ ਦਿੱਤਾ ਸੀ ਜਦੋਂ ਪ੍ਰਸ਼ਾਸਨ ਉੱਥੇ ਕਿੱਥੇ ਸੁੱਤਾ ਪਿਆ ਸੀ ਰਾਤ ਨੂੰ, ਫਿਰ ਕਿੱਦਾਂ ਗੱਲ ਕਰਨ ਦੋ। ਕੱਲ ਹੋਈ ਸੀ, ਕੱਲ ਹੋਈ ਹੈ। ਬਹਿ ਜਾਓ ਕੋਈ ਨਹੀਂ, ਹੋ ਜਾਂਦੀ ਹੈ। ਦੇਖੋ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ, ਇੱਕ ਵਿੱਚ ਕਿਸੇ ਨੇ ਸਵਾਲ ਕਰਨੇ, ਅਸੀਂ ਤੁਹਾਡੇ ਤੋਂ ਅੱਧਾ ਇੰਚ ਵੀ ਨਹੀਂ ਬਾਹਰ ਜਾਵਾਂਗੇ। ਪਹਿਲਾਂ ਆਪਾਂ ਪ੍ਰਸ਼ਾਸਨ ਅਧਿਕਾਰੀਆਂ ਦੀ ਗੱਲ ਸੁਣੀਏ, ਜਿਹੜੇ ਪੰਜ ਸਿੰਘ ਅੱਗੇ ਗੱਲ ਕਰ ਰਹੇ ਨੇ ਉਹਨਾਂ ਦੀ ਗੱਲ ਸੁਣੀਏ। ਜੇ ਕਿਸੇ ਨੂੰ ਨਾ ਮਨਜ਼ੂਰ ਹੋਈ ਅਸੀਂ ਇੱਥੇ ਥੱਲੇ ਬਹਿ ਜਾਾਂਗੇ। ਪੰਜ ਸਿੰਘ ਕੋਈ ਵੀ ਤੁਸੀਂ ਅੱਗੇ ਚੁਣੋਗੇ ਅਸੀਂ ਨਾਲ ਉਹਦੇ ਖੜਾਂਗੇ। ਜੇ ਤੁਹਾਨੂੰ ਲੱਗੇ ਫੈਸਲਾ ਗਲਤ ਹੈ, ਫਿਰ ਉਸ ਤੋਂ ਬਾਅਦ ਕੋਈ ਵੀ ਸਿੰਘ ਹੈ ਬੇਨਤੀ ਹੱਥ ਬੰਨ ਕੇ ਗੱਲ ਕਰੇ। ਉਸ ਤੋਂ ਪਹਿਲਾਂ ਆਪਾਂ ਗੱਲ ਸੁਣ ਲਈਏ। ਆਪਾਂ ਕਿਤੇ ਨਹੀਂ ਜਾ ਰਹੇ, ਭੱਜ ਨਹੀਂ ਰਹੇ, ਇੱਥੇ ਖੜੇ ਆ। ਜੇ ਸਿੰਘ ਨੂੰ ਕਿਸੇ ਨੂੰ ਇਤਰਾਜ਼ ਹੈ ਫਿਰ ਵੀ ਤੇ ਆਪਾਂ ਇਹਨਾਂ ਨੂੰ ਮਨਾ ਕਰ ਸਕਦੇ ਹਾਂ। ਹੁਣ ਨਹੀਂ, ਮੈਂ ਇੱਕ ਗੱਲ ਕਹਿ ਰਿਹਾ ਵੀ ਜੇ ਨਹੀਂ ਤਿਆਰ ਨਹੀਂ ਸੋ ਬਾਹਰ ਬੰਦੇ ਕਰਾਂਗੇ ਫਿਰ ਉਹ ਕਰੋ, ਤਾਂ ਹੀ ਦੇਖੋ ਕੋਈ ਗੱਲ ਹੋਊਗੀ ਨਾ, ਨਿਬੜੂਗੀ ਆਪਣੀ। ਕਰੋ ਡਿਪਟੀ ਸਾਹਿਬ। ਦੇਖੋ, ਇੱਕ ਤਾਂ ਮੇਰੀ ਇਹ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ, ਮੈਂ ਵੀ ਸਿੱਖ ਹਾਂ, ਠੀਕ ਹੈ, ਤੇ ਮੈਂ ਵੀ ਇਸ ਪੰਜਾਬ ਦੇ ਕਿਸੇ ਪਿੰਡ ਚੋਂ ਹੀ ਆਈ ਹੋਊਗੀ, ਤੁਹਾਡੇ ਨਾਲ ਦੀ ਹੋਈ ਹਾਂ। ਇਹ ਤਾਂ ਮੰਨਦੇ ਹੋ? ਬਿਲਕੁਲ ਜੀ, ਬਿਲਕੁਲ ਜੀ। ਤੇ ਜੇ ਤੁਸੀਂ ਪਾਠ ਕਰਦੇ ਹੋ ਤਾਂ ਅਸੀਂ ਵੀ ਪਾਠ ਕਰਕੇ ਹੀ ਆਉਣੇ ਆ ਇੱਥੇ ਆਪਣੀ ਡਿਊਟੀ ਤੇ। ਇਹ ਜੇ ਤੁਸੀਂ ਆਪਣੀ ਡਿਊਟੀ ਮੰਨਦੇ ਹੋ, ਅਸੀਂ ਆਪਣੀ ਡਿਊਟੀ ਮੰਨਦੇ ਹਾਂ। ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਕਿ ਇੱਕ ਚਿੱਠੀ ਗਈ ਸੀ, ਉਹਦਾ ਕੋਈ ਟੈਕਨੀਕਲ ਕੁਝ ਉਸ 'ਚ ਗਲਿਚ ਆ ਗਈ, ਕਿਤੇ ਰੁਕ ਗਈ ਜਾਂ ਕੁਝ ਵੀ ਹੋਇਆ, ਸਹੀ ਚੈਨਲ ਦੇ ਥਰੂ ਪਹੁੰਚੀ ਨਹੀਂ, ਡਿਸੀਜਨ ਨਹੀਂ ਹੋਇਆ। ਅੱਜ ਹੋ ਗਿਆ, ਅੱਜ ਤੁਹਾਨੂੰ ਇਹ ਲਾਈਟਾਂ ਉਤਾਰ ਕੇ ਵੀ ਦੇਤੀਆਂ। ਤੇ ਹੁਣ ਇਹ ਵੀ ਇਹਨਾਂ ਦਾ ਇੱਕ ਬਹੁਤ ਵੈਲਿਡ ਪੁਆਇੰਟ ਹੈ ਕਿ ਜੇ ਕੁਝ ਇਹੋ ਜਿਹਾ ਕਰਨਾ ਹੁੰਦਾ ਕਿ ਸਾਡਾ ਇੱਕ ਕੋਈ ਮੈਂਬਰ ਨਾਲ ਹੋਵੇ ਜਿੱਥੋਂ ਅਸੀਂ ਡਿਸਕਸ਼ਨ ਕਰ ਸਕੀਏ ਕਿ ਇਹ ਤੁਹਾਡੇ ਉਸ ਤੋਂ ਹਰਟ ਤਾਂ ਨਹੀਂ ਕਰ ਰਹੀ। ਬਿਲਕੁਲ, ਹਾਂ ਬਿਲਕੁਲ। ਤੇ ਹੋਰ ਦੱਸੋ ਹੁਣ ਤੁਹਾਡਾ ਕਿਵੇਂ ਹੱਲ ਕਰ ਸਕਦੇ? ਜਿਹੜਾ ਪਿੱਛੇ ਹੋ ਚੁੱਕਾ ਕਿ ਮਤਲਬ ਤਿਰੰਗਾ ਲੱਗਾ ਹੈ, ਜਿਹੜਾ ਗੁਰਧਾਮ ਦੀ ਬੇਅਦਬੀ ਹੋਈ ਹੈ, ਉਹਦਾ ਹੱਲ ਮੰਗਦੀ ਸੰਗਤ। ਮਾਫੀ ਮਤਲਬ ਕਿ ਮਾਫੀ ਮੰਗੇ, ਜਿਹੜੇ ਪ੍ਰਸ਼ਾਸਨ ਨੇ ਕਰਾਇਆ ਉਹ ਮਾਫੀ ਮੰਗੇ। ਉਹਦਾ ਮੈਂ ਤੁਹਾਨੂੰ ਦੱਸੀ ਜਾਂਦਾ।
ਤੇ ਇੰਨਾ ਕੁ ਤਾਂ ਤੁਹਾਨੂੰ ਵੀ ਸਾਡੇ ਨਾਲ ਥੋੜਾ ਸਾਥ ਦੇਣਾ ਪੈਣਾ ਹੈ। ਆਪਣੇ ਤਾਂ ਸਾਲ-ਸਾਲ ਫਾਈਲਾਂ ਨਹੀਂ ਹਿੱਲਦੀਆਂ। ਉਹ ਤਾਂ ਕੱਲ ਵੀ ਉਹ ਸਾਥ ਦਿੱਤਾ ਜੀ ਤੁਹਾਡਾ ਪੂਰਾ, ਤੇ ਕੱਲ ਵੀ ਤਾਂ ਚੱਲ ਗਏ ਸੀ। ਤੇ ਅੱਜ ਅਸੀਂ ਮਨਾ ਲੈਣਾ ਫਿਰ, ਸਾਨੂੰ ਟਾਈਮ ਲੱਗਿਆ ਜੀ। ਐਸਡੀਐਮ ਸਾਹਿਬ ਤੁਸੀਂ ਵੀ ਬੇਨਤੀ ਕਰ ਦਿਓ ਜੀ ਮਾੜਾ ਜਿਹਾ। ਦੇਖੋ ਆਰਡਰ ਤੁਹਾਡੇ ਵੱਲੋਂ ਆਏ ਨੇ। ਦੇਖੋ ਜੀ ਇਹਦੇ ਚੰਨੀ ਕੀ ਹੈ ਇੱਕ ਮਿੰਟ ਵੀਰ, ਇੱਕ ਮਿੰਟ। ਬੇਨਤੀ ਤਾਂ ਮੈਡਮ ਦੀ ਕਰ ਰਹੇ ਨੇ, ਮੈਂ ਵੀ ਨਹੀਂ ਇਹਨਾਂ ਦੇ ਤਾਂ ਇਹ ਤਾਂ ਕਦੋਂ ਦੇ ਕਰਦੇ ਨੇ ਜੀ। ਨਹੀਂ, ਗੱਲ ਐ ਹੁੰਦੀ ਨਾ ਜਦੋਂ ਹਰ ਬੰਦਾ ਆਪਣੀ ਗੱਲ ਰੱਖ ਰਿਹਾ, ਜੀ ਜੀ ਤੁਹਾਡੇ ਚੋਂ ਵੀ ਪਹਿਲਾਂ 4 ਬੰਦੇ ਹੋਣ ਜਿਨ੍ਹਾਂ ਨੂੰ ਆਪਾਂ ਕਹਿ ਸਕੀਏ। ਜਦੋਂ ਮੈਡਮ ਬੋਲਦੇ ਨੇ ਜਾਂ ਮੈਂ ਬੋਲੂੰਗੀ, ਮੈਂ ਤਾਂ ਹੀ ਖੜੀ ਹਾਂ ਜੀ ਕਿ ਹਰ ਬੰਦਾ ਅਲੱਗ-ਅਲੱਗ ਸਭ ਦੇ ਵਿਊਜ਼ ਨੇ। ਪਹਿਲਾਂ ਤਾਂ ਤੁਹਾਡੇ 'ਚ ਏਕਾ ਹੋਣਾ ਚਾਹੀਦਾ, ਤਾਂ ਹੀ ਕੋਈ ਵਿਊਜ਼ ਨਹੀਂ, ਅਸੀਂ ਆਪਾਂ ਏਕਾ ਦੱਸ ਜੀ। ਸਕਦੇ। ਦੂਸਰੀ ਗੱਲ ਹੈ ਜੀ, ਪਹਿਲੇ ਹੀ ਤੁਹਾਨੂੰ ਮੈਡਮ ਨੇ ਦੱਸ ਦਿੱਤਾ, ਕੱਲ ਜਿਹੜੀ ਇੱਕ ਲੈਟਰ ਦਿੱਤੀ ਸੀ, ਅੱਜ ਅਸੀਂ ਉੱਤੇ ਤੇ ਡਿਸੀਜਨ ਲੈ ਲਿਆ ਕਿ ਅੱਜ ਅਸੀਂ ਨਹੀਂ ਲਾਉਂਦੇ ਲਗਾ। ਇਸੀ ਨੂੰ ਆਪਣੀ ਗਲਤੀ ਠੀਕ ਹੈ ਮੰਨਦੇ ਜੀ। ਹੋ ਕਿ ਹਾਂ ਗਲਤੀ ਰਹੀ। ਦੇਖੋ ਜੀ, ਕੱਲ ਦੇਖੋ, ਨਹੀਂ ਲਗਾ ਰਹੇ ਜੀ। ਜਿਵੇਂ ਮੈਡਮ ਨੇ ਦੱਸਿਆ, ਮੈਂ ਵੀ ਸਿੱਖ ਹਾਂ, ਜਿਵੇਂ ਅੰਮ੍ਰਿਤਧਾਰੀ ਵੀ ਹਾਂ ਤੇ ਫੌਜੀ ਦੀ ਬੇਟੀ ਵੀ ਹਾਂ। ਸੇਵਾ ਸਾਡੀ ਵੀ ਸਾਰੇ ਪਾਸਿਆਂ ਨੂੰ, ਦੇਸ਼ ਲਈ ਵੀ ਹੈ, ਸਮਾਜ ਲਈ ਵੀ, ਜਿੱਦਾਂ ਤੁਹਾਡੀ ਉਹ ਸਾਡੀ ਵੀ ਹੈਗੀ ਹੈ। ਤੇ ਜੋ ਸੀਗਾ ਤਿਰੰਗਾ ਵੀ ਆਪਣਾ ਹੀ ਹੈ, ਮਹਾਰਾਜ ਦਾ ਜਿਹੜਾ ਨਿਸ਼ਾਨ ਸਾਹਿਬ ਉਹ ਵੀ ਆਪਣਾ ਹੀ ਹੈ, ਦੋਨੇ ਆਪਣੇ ਹੀ ਦੇਖੋ ਨੇ। ਜੀ ਗੱਲ ਸੁਣਿਓ, ਸਾਰੀ ਸੰਗਤ ਇੱਕ ਮਿੰਟ ਜੀ, ਨਾ ਇਹ ਗੱਲ ਨਹੀਂ, ਏਦਾਂ ਨਹੀਂ ਬਣਨੀ ਗੱਲ। ਸਾਰੀ ਸੰਗਤ ਦਾ ਇੱਕੋ ਫੈਸਲਾ ਨਹੀਂ ਵੀਰ ਜੀ, ਏਦਾਂ ਨਹੀਂ ਗੱਲ ਬਣਨੀ। ਏਦਾਂ ਨਹੀਂ ਚੰਗਾ ਲੱਗਦਾ ਯਾਰ। ਏਦਾਂ ਨਹੀਂ ਨਾ ਚੰਗਾ ਲੱਗਦਾ। ਕੋਈ ਗੱਲ ਹੱਲ ਕਰੀ। ਸਿੰਘ ਸਾਹਿਬ ਦੇਖੋ, ਜੇ ਬੰਦੇ ਨਹੀਂ ਸੁਣਦੇ ਗੱਲ ਕਿਵੇਂ ਹੋਊਗੀ ਅੱਗੇ ਯਾਰ? ਨਹੀਂ, ਗੱਲ ਸੁਣੋ। ਪੂਰੀ ਗੱਲ ਸੁਣੋ। ਗੋਲਮਾਲ ਨਹੀਂ ਨਾ ਚੱਲਣੀ ਗੱਲ ਇੱਥੇ। ਸਿੱਧੀ ਮਾਫੀ ਮੰਗਣਗੇ ਅਸੀਂ ਗਲਤ ਕੀਤਾ ਹੈ, ਸਿੱਧੀ ਗੋਲਮਾਲ ਨਹੀਂ ਨਾ ਚੱਲਣੀ। ਉਤਰਾ ਗੱਲ ਹੈ ਜਦੋਂ ਪੂਰੀ ਤੈਨੂੰ ਕਹਿੰਦਾ ਵੀ ਸੁਣ ਲਓ ਗੱਲ ਪੂਰੀ ਫਿਰ ਸੁਣ ਰਹੇ ਆ, ਪਰ ਸਿੱਧਾ ਕਹਿਣ ਕਿ ਗਲਤ ਕੀਤਾ ਹੈ, ਮਾਫੀ ਮੰਗਣ। ਨਹੀਂ ਯਾਰ, ਗੱਲ ਇੱਕ ਮਿੰਟ, ਉਹ ਵੀ ਆਪਣੇ ਆ, ਉਹ ਵੀ ਆਪਣੇ ਗੱਲ ਸੁਣੋ ਪਹਿਲਾਂ ਗੱਲ ਪੂਰੀ ਤਾਂ ਸਹੀ ਆ, ਆਪਾਂ ਜਿਹੜੀ ਗਲਤੀ ਕਰ ਲਈ। ਖੜ ਲੈ ਵੀਰੇ, ਇੱਥੇ ਬਹਿ ਜਾ ਰਾਜੇ ਸਾਡੇ ਕੋਲ। ਉੱਥੇ ਉੱਥੇ ਬੈਠੋ। ਬੈਠ ਜਾਂਦੇ ਆ, ਕੋਈ ਗੱਲ ਨਹੀਂ। ਬੋਲੋ ਕੀ ਬੋਲੀ ਆਪਾਂ ਤਾਂ ਬੋਲਣਾ ਨਹੀਂ। ਕੱਲਾ ਆਇਆ, ਰਾਤ ਕੋਈ ਇੱਥੇ ਉਹਨੂੰ ਡਾਂਗਾ ਮਾਰ ਭਜਾਇਆ ਰਾਤੀ ਨਹੀਂ ਕੋਈ ਉੱਠਿਆ। ਉਹਦੇ ਡਾਂਗਾ ਵੱਜੀਆਂ ਰਾਤੀ, ਡਾਂਗਾ ਇੱਥੇ ਪੁੱਛੋ। ਰਾਤੀ ਕੋਈ ਨਹੀਂ ਆਇਆ। ਕੱਲਾ ਹੀ ਰਾਤੀ, ਕੱਲਾ 11 ਵਜੇ। ਮੈਂ ਇੱਥੇ ਕੱਲਾ ਹਾਂ 11 ਵਜੇ ਜਦੋਂ ਲਾਈਟਿੰਗ ਹੋਣੀ ਸੀ। ਸਟੇਸ਼ਨ ਕਿੱਥੇ ਸੀ? ਹੁਣ ਕਿੱਦਾਂ ਚੱਲ ਜੀਗੇ ਇਦਾਂ ਗੋਲਮਾਲ ਗੱਲ ਸਿੱਧੀ ਮਾਰ। ਜੇ ਲਾਲ ਕਿਲੇ ਤੇ ਸਿੱਖ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਚੜਾਉਂਦਾ, ਉਹ ਬੇਅਦਬੀ ਆ। ਜੇ ਸਾਡੇ ਕਿਲੇ ਤੇ ਕੋਈ ਆ ਕੇ ਚੜਾ ਜਾਂਦਾ ਵਾ ਤਿਰੰਗਾ, ਇਹ ਬੇਅਦਬੀ ਨਹੀਂ ਆ? ਇਹ ਕਿਉਂ ਨਹੀਂ ਬੇਅਦਬੀ? ਮਾਫੀ ਤੇ ਫਿਰ ਗੋਲਮਾਲ ਗੱਲਾਂ ਨਹੀਂ ਚੱਲਣੀਆਂ। ਇੱਕ ਪਾਸੇ ਅਸੀਂ ਤਿਰੰਗੇ ਨੂੰ ਆਪਣਾ ਮੰਨਦੇ ਨਹੀਂ ਆ। ਇਹਨਾਂ ਦੇ ਸਰਕਾਰੀ ਦਫ਼ਤਰਾਂ 'ਚ ਆਪਣਾ ਹੋਊਗਾ, ਸਾਡੇ ਗੁਰਧਾਮਾਂ ਤੇ ਆਪਣਾ ਨਹੀਂ। ਅਸੀਂ ਨਹੀਂ ਮੰਨਦੇ। ਨਾਲ ਆ ਪਰ ਪੂਰੀ ਗੱਲ ਸੁਣ ਲਿਆ ਕਰੋ। ਪੂਰੀ ਗੋਲਮਾਲ ਨਾ ਕਰ, ਸਿੱਧੀ ਮਾਫੀ ਮੰਗਣ, ਗਲਤ ਕੀਤਾ ਹੈ। ਗੋਲਮਾਲ ਗੱਲ ਨਾ ਕਰਨ ਬਸ। ਗੋਲਮਾਲ ਨੂੰ ਸੰਗਤ ਨਹੀਂ ਮੰਨਦੀ। ਹਿੰਦੂਤਵਾਦ ਲੈ ਕੇ ਨਾਲ ਉਹਦਾ ਪਰਚਾ ਦਰਜ ਕਰੋ। ਹਿੰਦੂਤਵਾਦ ਹਾਂ, ਅਸੀਂ ਜੇ ਸਿੱਖ ਅੱਤਵਾਦੀ ਆ, ਉੱਥੇ ਦਿੱਲੀ ਕਿਲੇ ਤੇ ਆਪਾਂ ਚੜਾਇਆ, ਦਿੱਲੀ ਲਾਲ ਕਿਲੇ ਤੇ ਸਿੱਖ ਅੱਤਵਾਦੀ ਆ, ਫਿਰ ਇੱਥੇ ਹਿੰਦੂ ਅੱਤਵਾਦੀ ਆ, ਪ੍ਰਸ਼ਾਸਨ ਅੱਤਵਾਦੀ ਆ। ਬਸ ਇਹ ਗੱਲ ਆ, ਸਿੱਧੀ ਗੱਲ ਆ। ਆਪਣੀ ਗੋਲਮਾਲ ਗੱਲ ਨਹੀਂ। ਕੁੜੀ ਨੂੰ ਕਰ ਲੈਂਦੇ ਗੱਲ ਯਾਰ ਥੋੜੀ। ਹਾਂਜੀ, ਕਰੋ ਵਿਚਾਰ ਆਪਾਂ। ਸਾਡੀ ਇਹ ਲੜਕੀ ਕਰ ਲੈਂਦੇ। ਬਸ ਕਰੋ ਵਿਚਾਰ। ਇਹ ਵਿਚਾਰ ਤੁਹਾਨੂੰ ਚੰਗੀ ਲੱਗੇ ਤੇ ਮੰਨ ਲਿਆ, ਜੇ ਨਾ ਮੰਨੋਗੇ ਤਾਂ ਲੜਾਈ ਹੋ ਜਾਏਗੀ। ਪੂਰੀ ਸੁਣ ਲਓ ਵੀਰੇ। ਸਿੱਧੀ ਸਪਸ਼ਟ ਗੱਲ ਕਰਨਾ, ਗੋਲਮਾਲ ਨਾ ਕਰਨਾ, ਬਸ ਉੱਤਰ ਕਰਨਾ ਬੱਚੇ ਸਪਸ਼ਟ ਕਰਨਾ। ਪੂਰੀ ਗੱਲ ਫਿਰ ਆਪਾਂ ਨੂੰ ਉਹ ਕਿਹੜਾ ਭਈ ਆਪਾਂ ਨੇ ਕੋਈ ਡਿਸਾਈਡ ਕਰ ਲਿਆ ਆਪਾਂ ਚੱਕਣ ਦਾ। ਪੂਰੀ ਗੱਲ ਸੁਣੋ ਪਹਿਲਾਂ ਕੀ ਕਹਿੰਦੇ ਨੇ। ਠੀਕ ਹੈ, ਜੇ ਉਹਨਾਂ ਨੇ ਭੇਜਿਆ ਸੀ ਆਰਡਰ ਤਾਂ ਉਹਨਾਂ ਦੀ ਮਾਫੀ ਮੰਗਵਾਓ। ਠੀਕ ਹੈ, ਗੱਲ ਆਹ ਹੈ। ਇਹਨਾਂ ਦੀ ਵਿੱਚ ਕੀ ਗਲਤੀ ਹੈ? ਇਹਨਾਂ ਦਾ ਡਿਊਟੀ ਹੈ। ਠੀਕ ਹੈ, ਇਹਨਾਂ ਡਿਊਟੀ ਮੈਨੂੰ ਅੱਜ ਮਿਲਣੀ, ਕੱਲ ਨਹੀਂ ਮਿਲਣੀ, ਅੱਜ ਆਪਾਂ ਉਹਨਾਂ ਦੀ ਗੱਲ ਕਰਦੇ। ਮੇਰੀ ਗੱਲ ਸੁਣੋ, ਮੁੰਡੇ ਨਾ ਸੁਣੋ। ਹਾਏ ਉਹ ਸੁਣ ਲਓ ਭਾਈ, ਸੁਣ ਲਓ ਬਾਬਾ ਜੀ, ਸੁਣ ਲਓ, ਸੁਣੋ ਮਾੜਾ ਜਿਹਾ। ਦੇਖੋ ਹਾਂਜੀ ਦੇਖੋ, ਇਹ ਬਿਲਡਿੰਗ ਕਮਾਡਾ ਦੇ ਅੰਡਰ ਹੈ। ਠੀਕ ਹੈ ਜੀ, ਤੇ ਅਸੀਂ ਜੇ ਕਿਸੇ ਚੈਨਲ ਦੇ ਥਰੂ ਜਾਣ ਲੱਗਦੇ ਹਾਂ, ਉਸ 'ਚ ਡਿਲੇ ਹੋ ਗਿਆ, ਉਸ 'ਚ ਹੋ ਜਾਂਦਾ ਕਈ ਵਾਰੀ। ਇੰਨਾ ਕੁ ਤਾਂ ਤੁਸੀਂ ਵੀ ਮੈਚੁਰ ਹੋ ਸਕਦੇ ਹੋ ਕਿ ਸਾਡਾ ਸਾਥ ਦੇ ਦਿਓ। ਪਹਿਲਾਂ ਵੀ ਮੈਡਮ ਨਹੀਂ ਹੈ ਕਿ ਚਲੋ ਕਿਤੋਂ ਇਮੋਸ਼ਨਲੀ ਮੀਡੀਆ ਜਾਂ ਉਹਦਾ ਵਿੱਚ ਰੌਲਾ ਪਾ ਕੇ ਫੇਰ ਉਹੀ ਮੁਸਲਿਮ ਬਲੈਕਮੇਲ, ਤੁਸੀਂ ਵੀ ਸਾਡਾ ਸਾਥ ਦੇ ਦਿਓ। ਤੇ ਫਿਰ ਮੈਂ ਕੀ ਗਲਤ ਕਹਿਤਾ? ਦੁੱਖ ਤਾਂ ਹੈ ਹੀ। ਕੀ ਗਲਤ ਕਹਿਤਾ ਤੁਸੀਂ? ਸਾਨੂੰ ਕਿਆ ਵਿਸ਼ਵਾਸ ਹੈ ਜੀ? ਕੱਲ ਦੀ ਘਟਨਾ ਨੂੰ ਲੈ ਕੇ ਲੈ ਲਓ ਤੁਸੀਂ ਕਹਿੰਦੇ ਵੀ ਠੀਕ ਹੈ, ਹੋ ਗਿਆ, ਅਸੀਂ ਹੁਣ ਚੱਲ ਜਾਂਦੇ ਆ। ਨਾ ਐਂ ਕਰਦੇ ਆ। ਮੈਂ ਬੈਠਦੀ ਆ ਇੱਥੇ। ਅਸੀਂ ਬੈਠ ਜਾਂਦੇ ਹਾਂ। ਸੁਣ ਲਓ, ਗੱਲ ਤਾਂ ਸੁਣ ਲਿਆ ਕਰੋ ਯਾਰ ਪੂਰੀ। ਮੈਂ ਬਹਿ ਜਾਨੀ ਆ। ਤੁਹਾਡਾ ਜਿਹੜਾ ਬੰਦਾ ਬਾਬਾ ਜੀ ਨੂੰ ਬਿਠਾ ਦਿਓ ਮੇਰੇ ਨਾਲ। ਠੀਕ ਹੈ, ਵੈਸੇ ਵੀ ਮੇਰੇ ਤਲਵਾਰਾਂ ਤਲੂਰਾਂ ਮਾਰਨ ਦਾ ਸੋਚਿਆ ਹੋਇਆ, ਤੇ ਇਹ ਬੈਠ ਜਾਂਦੇ ਨੇ। ਚਾਅ ਹੋ ਗਿਆ ਪੂਰਾ ਉਹਨਾਂ ਦਾ। ਬਹੁਤ ਵੱਡਾ ਹੈ। ਅਸੀਂ ਮੈਂ ਕਰੀਬਨ 15 ਸਾਲ ਤੋਂ ਉਹਨਾਂ ਨੂੰ ਦੇਖ ਰਿਹਾ। ਸੋ ਅਸੀਂ ਦੋਵੇਂ ਜਾਣੇ ਬਹਿ ਜਾਂਦੇ ਆ। ਜੇ ਤੁਹਾਨੂੰ ਲੱਗਿਆ ਕਿ ਹਾਂ ਅੱਜ ਹੋ ਗਿਆ ਜਾਂ ਤੁਹਾਡੇ ਨਾਲ ਕੁਝ ਕੀਤਾ ਇਹੋ ਜਿਹਾ, ਤੁਸੀਂ ਆ ਜਾਓ ਵਾਪਸ। ਦੱਸੋ ਹੋਰ ਦੱਸੋ। ਜਿਹੜਾ ਪਿਛਲਾ ਹੋਇਆ ਉਹੀ ਗੱਲ ਹੋ ਗਈ ਜੀ, ਕੱਲ ਵਾਲੀ
ਕੱਲ ਵਾਲੀ ਹੋਈ ਆ, ਅੱਜ ਫੇਰ ਆ ਗਏ ਫੇਰ ਹੁੰਦੇ ਰਹੀਏ ਜੀ ਨਹੀਂ ਆਉਣਾ ਨਾ, ਤਾਂ ਹੀ ਤਾਂ ਤੁਹਾਨੂੰ ਕਹਿ ਰਹੀ ਆ, ਕਹਿੰਦੇ ਬਾਬਾ ਜੀ ਨੂੰ ਛੱਡ ਦਿਓ। ਗੱਲ ਤਾਂ ਕਿਸੇ ਖੰਡੇ ਲਾਉਂਗੇ ਹੀ ਨਾ, ਕੰਮ ਤਾਂ ਸਰਕਾਰ ਨੇ ਕਰਿਆ, ਇਹ ਤਾਂ ਹੁਣ ਉਸ ਗੱਲ ਬਾਰੇ ਦੱਸਣ ਆਏ ਆ ਵੀ ਸਾਡੀ ਐਪਲੀਕੇਸ਼ਨ ਲੇਟ ਹੋ ਗਈ। ਇੱਕ ਮਿੰਟ ਸੰਗਤ ਜੀ ਚੁੱਪ ਕਰਿਓ। ਕੰਮ ਸਰਕਾਰ ਦਾ ਹੈ, ਜਿਹੜੇ ਮੈਡਮ ਆਏ ਨੇ ਉਹ ਸਰਕਾਰ ਵੱਲੋਂ ਹੀ ਆਏ ਨੇ। ਗੱਲ ਤਾਂ ਹੁਣ ਆਪਣਾ ਉਰੇ ਬੈਠ ਕੇ ਤਾਂ ਸਰੂਗਾ ਨਹੀਂ, ਗੱਲ ਤਾਂ ਕਿਸੇ ਕੰਢੇ ਲਾਣੀ ਪਊਗੀ ਨਾ, ਗੱਲ ਉਹਨਾਂ ਦੀ ਮੰਨਣੀ ਪਊਗੀ, ਆਪਾਂ ਨੂੰ ਮਨਾਉਣੀ ਪਊਗੀ। ਉਹ ਗੱਲ ਤਾਂ ਉਹਨਾਂ ਨੂੰ ਆਪਾਂ ਨੇ ਪੂਰੀ ਕਰਨੇ ਨਹੀਂ ਦਿੱਤੀ। ਸਰਕਾਰ ਦੇ ਬੰਦੇ ਨਹੀਂ ਸੀ ਭਾਈ ਮੈਂ ਹੀ ਦੇਣੇ ਵਾਲਾ ਸੀ ਲੈਟਰ ਸਾਰਿਆਂ ਨੂੰ, ਅੱਗੇ ਮੈਂ ਹੀ ਲਿਖ ਕੇ ਦਿੱਤਾ ਹੈ ਭਾਈ। ਉਹੀ ਉਹਨਾਂ ਦੀ ਗੱਲ ਤਾਂ ਪੂਰੀ ਹੋਣ ਦੇ ਦਿਓ। ਕੱਲ ਆਪਾਂ ਇਹਨਾਂ ਨੂੰ ਕਿਹਾ ਮਾਫੀ ਮੰਗੋ, ਕੱਲ ਆਪਾਂ ਨਹੀਂ ਕਿਹਾ ਗਲਤੀ ਕੀਤੀ, ਅੱਜ ਦੂਜੀ ਗਲਤੀ ਕੀਤੀ ਇਹਨਾਂ ਨੇ ਕੱਲ ਰਾਤੀ। ਇੱਕ ਵਾਰ ਗਲਤੀ ਕੀਤੀ ਨਾ, ਦੂਜੀ ਫੇਰ ਕਿਹਦੇ ਨਾਲ ਹੀ ਜਾਣਾ ਘਰੇ ਅੱਜ ਓਏ ਲਾਓ ਡਿਊਟੀ ਕੋਈ ਮਤਲਬ ਦਾ ਕੱਢਣਾ ਕੱਲ ਤੱਕ ਜੀ ਉੱਠ ਕੇ ਨਾ ਜਾਓ, ਬਹਿ ਜਾਓ, ਆਪਾਂ ਗੱਲ ਬੈਠੋ ਉਰੇ, ਬੈਠੋ ਉਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਬੈਠੋ। ਸਾਥ ਹੋਊਗੀ ਸਾਡੀ ਸਾਰਿਆਂ ਦੀ ਇੱਕੋ ਕਰ ਲਓ, ਅਸੀਂ ਉਹਨੂੰ ਬੁਲਾ ਲੈਂਦੇ। ਦੇਖੋ ਜੀ, ਮੇਰੀ ਪਹਿਲਾਂ ਤਾਂ ਸਮਾਪਤੀ ਨਹੀਂ ਮੰਗੂਗਾ, ਪਰ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਆਪਾਂ ਕੋਈ ਵੀ ਸਿੰਘ ਆਪਾਂ ਆਪਸ ਦੇ ਵਿੱਚ ਵਖਰੇਵੇਂ ਨਾ ਹੋਣ, ਸਾਡੀ ਇੱਕ ਗੱਲ ਹੋਵੇ। ਬਸ ਸਲਾਹ ਕਰ ਲਓ ਬੈਠ ਕੇ। ਇੱਥੇ ਅਸੀਂ ਉੱਥੇ ਪਿੱਛੇ ਹੋ ਕੇ ਬਹਿਣ ਨੂੰ ਤਿਆਰ ਹਾਂ, ਕੋਈ ਵੀ ਸਿੰਘ ਇੱਥੇ ਖੜ ਸਕਦੇ ਨੇ। ਜੀ ਪੁੱਛ ਲਓ ਵੀ ਉਸੇ ਇੰਚਾਰਜ ਤੋਂ ਮੰਗਾਉਣੀ ਤੇ ਹਾਂ ਭਾਈ ਵੀ ਹੁਣ ਇਹ ਦੱਸ ਫੈਸਲਾ ਦਿਓ ਕਰ ਵੀਰੇ। ਲਓ, ਇਹ ਨਾ ਹੋਵੇ ਉਹ ਮਾਫੀ ਮੰਗ ਲਵੇ, ਫਿਰ ਸਾਡਾ ਕੋਈ ਸਿੰਘ ਕਵੇ ਡੀਸੀ ਨੂੰ ਬੁਲਾਓ ਜੀ, ਫਿਰ ਕੋਈ ਕਹੇ ਐਸਐਸਪੀ ਸਾਹਿਬ ਨੂੰ ਬੁਲਾਓ, ਵੀ ਉਹ ਤੇ ਸਹਿਮਤੀ ਹੈ ਤੇ ਠੀਕ ਹੈ, ਨਹੀਂ ਅਸੀਂ ਬਹਿ ਜਾਈਏ। ਤੁਹਾਡੇ ਐਵੇਂ ਕਹਿਣ ਨਾਲੇ ਤੇ ਅਸੀਂ ਆਪਣੀਆਂ ਸ਼ਿਫਟਾਂ ਲਾ ਕੇ ਤੁਸੀਂ ਵੀ ਆਪਣਾ ਬੈਠੋਗੇ, ਸਮਝਦੇ ਇੱਥੇ ਸਾਡੀ ਵੀ ਡਿਊਟੀ ਲਾ ਜੂਗਾ ਕਿ ਇਹੀ ਗੱਲਾਂ ਨੇ। ਪਲੀਜ਼ ਐਵੇਂ ਨਾ, ਗੱਲ ਵੀ ਉਨੀ ਕੁ ਕਰੋ। ਅਸੀਂ ਸਮਝਦੇ ਹਾਂ ਤੁਹਾਡੀ ਭਾਵਨਾ ਨੂੰ, ਸਾਰੀ ਗੱਲ ਨੂੰ ਸਮਝਦੇ ਹਾਂ। ਠੀਕ ਹੈ, ਉਹਨੂੰ ਕਹਿੰਦੇ ਆ, ਉਹਦੇ ਉਤੋਂ ਹੋਈ ਆ, ਉਹ ਮਹਿਸੂਸ ਕਰ ਲੂਗਾ। ਠੀਕ ਹੈ ਸਰ, ਠੀਕ ਹੈ, ਤੁਸੀਂ ਕਰ ਲਓ ਇੰਨੀ ਗੱਲ। ਠੀਕ ਹੈ ਜੀ। ਉਹ ਬੰਦੇ ਨੂੰ ਆਪਣੇ ਉਸ ਬੰਦੇ ਦਾ ਰਿਮੋਟ ਕਿਹਦੇ ਹੱਥ 'ਚ ਹੈ? ਇਹ ਤਾਂ ਯਾਰ ਇਨਵੈਸਟੀਗੇਸ਼ਨ ਦਾ ਵਿਸ਼ਾ ਬਾਪਾ ਦੇਖੋ। ਪਰਮਾਤਮਾ ਕਾਲਪੁਰਖ ਦੇ ਹੱਥ ਅਸੀਂ ਟੱਡਾ ਲਾ ਲੈਣਾ ਜੀ, ਗੱਲ ਤਾਂ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ 1.5 ਫੁੱਟ ਦੂਰ ਸਵਾਸ ਆ। ਡਿਸਕਸ਼ਨ ਯਾਰ, ਗੱਲ ਸੁਣੋ ਪਲੀਜ਼, ਭਰੋਸਾ ਨਹੀਂ ਹੈਗਾ। ਤੁਸੀਂ ਬੈਠੋ, ਫਿਰ ਇਹ ਗਲਤ ਬੈਠੋ। ਅੰਦਰ ਗਏ ਵਿਸ਼ਵਾਸ ਦਾ ਨਹੀਂ, ਪਰ ਇਹਨੂੰ ਗੱਲ ਨੂੰ ਕਿਸੇ ਵੀ ਗੱਲ ਨੂੰ ਆਪਾਂ ਕਿਸੇ ਵੀ ਕੰਕਲੂਜਨ ਤੇ ਵੀ ਪਹੁੰਚਣਾ ਹੁੰਦਾ ਹੈ। 26 ਤਰੀਕ ਨੂੰ ਜੇ ਗਲਤੀ ਕਿਸੇ ਤੋਂ ਹੋ ਗਈ, ਇਹਨੂੰ ਬੰਦਾ ਰਿਅਲਾਈਜ਼ ਕਰਦਾ। 26 ਤਰੀਕ ਨੂੰ ਉੱਥੇ ਡੇਰਾਬੱਸੀ ਮੈਕਡੋਨਲਡ ਦੇ ਉੱਤੇ ਉਹ ਲਾਇਆ ਪਤਾ ਨਾਕਾ। ਤੁਹਾਡੀ ਯਾਰ ਮੇਰੀ ਬਹਿਸ ਵੀ ਹੋਈ ਸੀ ਬਹੁਤ। ਕਿਹੜੀ 26 ਤਰੀਕ ਨੂੰ? ਜਦੋਂ ਕਿਸਾਨੀ ਸੰਘਰਸ਼ ਚੱਲਣ ਲੱਗਿਆ ਤਾਂ ਬਾਅਦ ਚ ਨਿਬੇੜ ਲਿਓ। ਹਾਂਜੀ, ਕਿਸਾਨੀ ਸੰਘਰਸ਼ ਜਦੋਂ ਚੱਲਣ ਲੱਗਿਆ ਤਾਂ ਜੀ। ਹਾਂਜੀ, ਹਾਂ, ਉਦੋਂ ਦੀ ਗੱਲ ਹੈ 26 ਤਰੀਕ। ਓਏ ਪਹਿਲਾਂ ਕਿਹੜੇ ਕਿੰਨੀ ਪੁਰਾਣੀ ਗੱਲ ਹੈ? 40 ਬਾਅਦ ਚ ਆ ਨਿਬੇੜ ਮੇਰੇ ਤੇ ਪੋਸਟਿੰਗ ਹੋਣੀ ਹੋਈ ਹੈ 15 ਦਿਨ ਪਹਿਲਾਂ। ਕੋਈ ਹੋਰ ਹੋਣਾ ਰਿਮੋਟ ਦੀ ਹੁਣ ਸੀ ਉਹ ਕਰੋ। ਇਹ ਤਾਂ ਆਉਣ ਵਾਲੀ ਵੀਰੇ ਇੱਕ ਮਿੰਟ ਸੰਗਤ ਜੀ ਚੁੱਪ। ਭਾਈ ਮਨਜ਼ੂਰ ਆ ਜੀ ਹੁਣ ਵੀਰੇ? ਸੰਗਤ ਦੇ ਵਿੱਚ ਦੱਸ ਦਿਓ ਕਿ ਉਹਦਾ ਅਹੁਦਾ ਕੀ ਹੈ ਇੱਥੋਂ ਦਾ। ਤੇ ਨਹੀਂ ਉਹ ਦੇਖ ਦੱਸ ਤਾਂ ਦਿੱਤਾ, ਉਹ ਸਾਰੀ ਉਹ ਦੇਖਦਾ, ਉਹਨੂੰ ਗੱਲ ਕਰ ਤੂੰ ਚੁੱਪੇ ਰਹਿ। ਮੈਨੇਜਮੈਂਟ ਦਾ ਪ੍ਰੈਜ਼ੀਡੈਂਟ ਆ, ਮੈਨੇਜਮੈਂਟ ਦਾ ਪ੍ਰੈਜ਼ੀਡੈਂਟ ਉਹ ਇੱਥੋਂ ਦਾ ਸਾਰਾ ਉਹ ਦੇਖਦਾ। ਸੰਗਤ ਨੂੰ ਪੁੱਛੋ ਪਹਿਲਾਂ, ਭਾਈ ਜੀ ਇੱਕ ਮਿੰਟ ਭਾਈ ਉਹਨੇ ਦੱਸ ਦੇ ਮੜਦਾ ਵੀ ਆਪਾਂ ਨੇ ਮੰਗਦੇ ਨਹੀਂ ਆ ਨਾ, ਇਹ ਵੀ ਮਹਿਸੂਸ ਕਰਦੇ ਇਹ ਪਤਾ ਇਹ ਵੀ ਉਹਨੂੰ ਮਾਫੀ ਮੰਗਵਾਓ, ਉਹ ਲੇਬਰ ਵਿਚਾਰੇ ਤਾਂ ਹੁਕਮ 'ਚ ਚੱਲਦਾ ਪਿਆ। ਕਿਹਦਾ ਹੁਕਮ ਹੈ ਉਹਨੂੰ ਲੈ ਕੇ ਆਓ। ਭਾਈ ਮੈਂ ਉਹੀ ਗੱਲ ਕੀਤੀ ਕਿ ਗੱਲ ਤੇ ਰਿਮੋਟ ਦੀ ਆ ਨਾ, ਗੱਲ ਤੇ ਰਿਮੋਟ ਦੀ ਆ। ਰਿਮੋਟ ਕਿਹਦੇ ਹੱਥ 'ਚ ਆ? ਜਿਹੜਾ ਪਿੱਛੇ ਦੇ ਆਰਡਰ ਦਿੱਤਾ ਉਹਨੇ ਪੁਆੜੀ ਮਾਫੀ, ਉਹੀ ਬੰਦਾ ਜਿਹੜੇ ਮੈਂ ਗੱਲ ਬੋਲੀ ਜਾਂਦਾ ਉਹ ਤੇ ਭਾਈ ਇੱਥੇ ਕਈ ਸਾਲਾਂ ਤੋਂ ਆ, ਉਹ ਤੇ ਕਈ ਸਾਲਾਂ ਤੋਂ ਮੈਨੇਜਮੈਂਟ ਸਾਹਮਣੇ ਆ ਇੱਥੇ ਹੋਇਆ ਤੇ 15 ਅਗਸਤ ਦਾ ਸਿਆਪਾ ਦੇ ਮੈਨੇਜਮੈਂਟ ਤੇ ਉਹਨੂੰ 5 ਸਾਲ ਹੋ ਗਏ ਜਵਾਤਾਂ ਦੇ ਕੰਮ ਦੇਖੋ ਯਾਰ, 15 ਅਗਸਤ ਦੇ ਕਿਉਂ ਚਮਕੌਰ ਜਵਾਤਾਂ ਦੇ ਕੰਮ ਸਮਝੀ ਦਾ ਮੈਨੂੰ ਜਿਹੜੇ ਨੇ ਪਿੱਛੇ ਦੇ ਹੁਣ ਉਹ ਜਿੰਨਾ ਜਿਹਦਾ ਹੁਕਮ ਹੈ ਉਹਨੇ ਤੇ ਉਹ ਤੇ ਮਾਫੀ ਮੰਗੋ। ਨਹੀਂ ਜਿਹੜੇ ਨੇ ਜੋ ਪ੍ਰਮਾਨਦਾਰੀ ਇੰਚਾਰਜ ਪਹਿਲਾਂ ਨਹੀਂ ਦਿਖਦਾ ਹੈਗਾ ਵੀ ਉਰੇ ਅਸੀਂ ਲਾ ਰਹੇ ਹਾਂ ਕਿਹੜੀ ਜਗ੍ਹਾ। ਭਾਈ ਆਪਣਾ ਵਿਚਾਰ ਇੱਕ ਆ, ਇੱਥੋਂ ਦੀ ਮੈਨੇਜਮੈਂਟ ਅੱਜ ਦਾ ਨਹੀਂ ਉਹ ਸਾਂਭਦੇ ਆ। 15 ਅਗਸਤ ਤੋਂ ਮੋਦੀ ਦੀ ਗੱਲ 4 ਸਾਲ ਪਹਿਲਾਂ ਅੱਜ ਥੋੜਾ ਸਮਝਦੇ ਆ। ਇਹ 15 ਅਗਸਤ ਤੇ ਉਸ ਮੈਨੇਜਮੈਂਟ ਨੂੰ ਹੁਕਮ ਆਇਆ ਉੱਪਰੋਂ, ਮੈਨੂੰ ਨਹੀਂ ਪਤਾ ਕਿਹਦਾ ਆਇਆ, ਐਸਡੀਐਮ ਦੀ ਆਇਆ, ਐਸਐਸਪੀ ਦਾ ਆਇਆ, ਕਿਹਦਾ ਆਇਆ, ਪਰ ਮੇਨ ਡੀਸੀ ਜਿਹਦਾ ਵੀ ਆਇਆ ਵਾ, ਕਸੂਰ ਕਿਹਦਾ ਆਇਆ? ਰਿਪੋਰਟ ਦਾ ਆਇਆ, ਕਿਹਦਾ ਹੋਇਆ?
ਹੁਣ ਬੰਬ ਜਿੱਥੇ ਉਹਦਾ ਵਿਚਾਰਾ ਇੱਥੇ ਉਹਨਾਂ ਦਾ ਗੁਲਾਮ ਹੈ। ਬੰਦਾ ਗਰੀਬ ਬੰਦੇ ਨੂੰ ਮੂਹਰੇ ਖੜੇ ਕਰਕੇ ਸਾਨੂੰ ਅਸੀਂ ਕਿੱਦਾਂ ਗਰੀਬ ਬੰਦੇ ਤੋਂ ਤੁਸੀਂ ਮਾਫੀ ਮੰਗਾ ਦੋਗੇ। ਨਾਲੇ ਅੰਦਰ ਜਾ ਕੇ ਲਾਈਟਾਂ ਦੇਖਣੀਆਂ ਜਿਨ੍ਹਾਂ ਨੇ ਆਰਡਰ ਕਰਿਆ। ਅਸੀਂ ਮੇਰੀ ਗੱਲ ਹਾਂਜੀ ਹਾਂਜੀ ਕਿਸੇ ਇੱਕ ਦੀ ਸੁਣੀਏ ਨਾ 2 ਮਿੰਟ ਬਾਅਦ ਤੇਰੀ ਫਿਰ ਉਹਦੀ ਨਹੀਂ 2 ਮਿੰਟ ਚੱਕਰ ਪਤਾ ਕੀ ਆ ਅਸੀਂ ਨਾ ਇਸ ਗੱਲ ਨੂੰ ਬਹੁਤ ਛੋਟਾ ਜਿਹਾ ਲੈਣਦੇ ਆ ਇਹ ਕੋਈ ਵੱਡੀ ਗੱਲ ਨਹੀਂ ਆ। ਅਸੀਂ ਇਹੀ ਕਹਿ ਰਹੇ ਹਾਂ ਵੀ ਜੇ ਮਸਲਾ ਜਿਸ ਤਰ੍ਹਾਂ ਦਾ ਹੈਗਾ ਉਹਨੂੰ ਉਵੇਂ ਹੀ ਸੋਲਵ ਹਾਂ ਅਸੀਂ ਨਾ ਇਸ ਮਸਲੇ ਨੂੰ ਛੋਟਾ ਜਿਹਾ ਲੈ ਲਿਆ ਛੋਟਾ ਜਿਹਾ ਕਿ ਇਹ ਕੋਈ ਵੱਡਾ ਮਸਲਾ ਨਹੀਂ ਆ। ਇਹ ਕਾਲ ਤਖਤ ਤੇ ਜਾਣਾ ਇਹਨਾਂ ਨੇ। ਇਹ ਤੁਸੀਂ ਅੱਜ ਤੇ ਗੱਲ ਕਰਿਆ ਪਲੀਜ਼ ਆਰਾਮ ਨਾਲ ਇਹ ਜੇ ਅੱਜ ਇੱਥੇ ਆ ਗਏ ਨਾ ਅਗਲੇ ਸਾਲ ਅੱਗੇ ਜਾਣਗੇ। ਕੌਣ ਇਹ ਜਿਨ੍ਹਾਂ ਨੇ ਇੱਥੇ ਚੜਾਇਆ ਵਾ ਚਲੋ ਗੱਲ ਠੀਕ ਹੈ ਉਸ ਗੱਲ ਇਹ ਅਸੀਂ ਨਿੱਕੀ ਜੀ ਗੱਲ ਨਹੀਂ ਇਹਨੂੰ ਜਾਣਦੇ। ਜੇ ਤਿਰੰਗੇ ਜੇ ਗੱਲ ਸੁਣੀ ਹਾਂਜੀ ਗਵਰਨਮੈਂਟ ਬਿਲਡਿੰਗਸ ਦੇ ਉੱਤੇ ਸਾਰੀਆਂ ਤੇ ਸੀਗਾ ਇਹ ਗਵਰਨਮੈਂਟ ਥੋੜੀ ਆ ਜੀ ਅਸੀਂ ਮੰਨਦੇ ਨਹੀਂ ਗਵਰਨਮੈਂਟ। ਨਾ ਮਨ ਤੂੰ ਜ਼ਿਆਦਾ ਜੋਸ਼ ਨਾ ਵਿਖਾ। ਇਹ ਕਾਰਸੇ ਵਾਲਿਆਂ ਨੇ ਨਹੀਂ ਬਣਾਇਆ ਹੋਇਆ ਇਹ ਗਵਰਨਮੈਂਟ ਨੇ ਹੀ ਬਣਾਇਆ ਸੀ ਇਸ ਕਰਕੇ ਇਹ ਹੋ ਗਿਆ ਜੇ ਤੁਹਾਡਾ ਇਤਰਾਜ਼ ਹੈ ਅੱਗੇ ਤੋਂ ਜੀ ਤੁਸੀਂ ਦਾਦਾ ਬਾਬਾ ਬੰਦਾ ਸਿੰਘ ਬਹਾਦਰ ਗਵਰਨਮੈਂਟ ਦੀ ਓ ਯਾਰ ਗੱਲ ਸੁਣ ਗੱਲ ਸੁਣ ਨਾ ਬਣਾਉਣ ਦੀ ਗੱਲ ਕਰ ਬਿਲਡਿੰਗ ਬਣਾਉਣ ਦੀ ਗੱਲ ਕਰ ਬਿਲਡਿੰਗ ਬਣਾਉਣ ਦੀ ਗੱਲ ਚੱਲ ਰਹੀ ਹੈ। ਬਿਲਡਿੰਗ ਗਵਰਨਮੈਂਟ ਨੇ ਬਣਾਈ ਹੈ ਬਿਲਡਿੰਗ ਗਵਰਨਮੈਂਟ ਨੇ ਬਣਾਈ ਹੈ ਜੇ ਤੁਹਾਡਾ ਇਤਰਾਜ਼ ਹੈ ਪਤਾ ਲੱਗ ਗਿਆ ਅੱਗੇ ਤੋਂ ਇਹਦੇ ਸੰਬੰਧ ਚ ਉਹੋ ਜੀ ਗੱਲਬਾਤ ਵੀਰ ਜੀ ਇਹ ਨਾ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਬਣੀ ਹੋਈ ਹੈ ਤੇ ਗਵਰਨਮੈਂਟ ਨੂੰ ਸਪੁਰਦ ਕੀਤੀ ਹੋਈ ਹੈ। ਯਾਦਗਾਰ ਸਾਡੀ ਹੈ। ਦੂਸਰੀ ਗੱਲ ਤੁਹਾਨੂੰ ਉਹ ਦੇਖ ਲੈਣਾ ਚਾਹੀਦਾ ਵੀ ਉਹ ਸਮਾਂ ਕਿੱਦਾਂ ਦਾ ਸੀ। ਮੇਰਾ ਕਹਿਣ ਦਾ ਮਤਲਬ ਜੇ ਕਿਸੇ ਨੇ ਚੰਗਾ ਕੰਮ ਕਰਕੇ ਫਿਰ ਪਛਤਾਉਣਾ ਪੈ ਰਿਹਾ ਹੈ ਵੀ ਗਵਰਨਮੈਂਟ ਨੇ ਇੱਕ ਚੰਗੀ ਯਾਦਗਾਰ ਬਣਾਈ ਹੈ ਤੇ ਫਿਰ ਤੁਸੀਂ ਕਹਿੰਦੇ ਹੋ ਇਹ ਗਵਰਨਮੈਂਟ ਦੀ ਹੈ। ਤੁਹਾਡੀ ਗੱਲ ਵੀ ਸਮਝ ਆ ਗਈ ਤੁਹਾਡਾ ਪ੍ਰੋਟੈਸਟ ਸਮਝ ਆ ਗਿਆ ਅੱਗੇ ਤੋਂ ਇਹਦੇ ਤੇ ਵਿਚਾਰ ਹੋ ਜਾਊਗਾ ਵੀ ਇਹੋ ਜਿਹੀਆਂ ਬਿਲਡਿੰਗਾਂ ਜਿਹੜੀਆਂ ਉਹਨਾਂ ਤੇ ਕਰਨਾ ਨਹੀਂ ਕਰਨਾ ਠੀਕ ਹੈ ਇਹਦੇ ਤੇ ਮੈਂ ਕੋਈ ਡਿਸੀਜਨ ਨਹੀਂ ਲੈ ਸਕਦਾ ਲੇਕਿਨ ਇਹ ਕਾਰ ਸੇਵਾ ਦੁਆਰਾ ਬਣਾਇਆ ਗਿਆ ਕੋਈ ਇੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਠੀਕ ਹੈ ਸਿਰਫ ਉੱਚੀ ਉੱਚੀ ਬੋਲਣ ਨਾਲ ਥੋੜੀ ਹੈ ਕਿ ਤੁਸੀਂ ਰੌਲਾ ਪਾ ਕੇ ਤੂੰ ਕਹਿ ਦੇਗਾ ਸਾਧ ਸੰਗਤ ਦੀ ਉਹ ਮੈਡਮ ਉਹਨਾਂ ਨੇ ਗਾਤਰਾ ਪਾਇਆ ਹੋਇਆ ਤੁਸੀਂ ਸਾਰੇ ਸੋਚਦੇ ਵੀ ਤੁਸੀਂ ਸਿੱਖ ਹੋ ਯਾਰ ਕਮਾਲ ਹੈ। ਉਹਨਾਂ ਨੂੰ ਕੁਐਸਚਨ ਪੁੱਛ ਲਓ ਚਾਰ ਬੰਦਾ ਸਿੰਘ ਬਹਾਦਰ ਬਾਰੇ ਬੁਲਾ ਕੇ ਯਾਰ ਮੋਦੀ ਦੀ ਗੱਲ ਤੇ ਆਉਟ ਚਲੋ ਯਾਰ ਫੀਲਿੰਗਸ ਹਰਟ ਹੋਈਆਂ ਅਸੀਂ ਵੀ ਮੰਨਦੇ ਹਾਂ। ਅਸੀਂ ਆਪ ਮਹਿਸੂਸ ਕਰ ਰਹੇ ਹਾਂ ਮੰਗ ਲਓ ਉਹਨਾਂ ਨੂੰ ਮੰਗ ਲਓ ਇੱਥੇ ਉਹਨਾਂ ਮਾਫੀ ਮੰਗੋ ਬਸ ਬਸ ਮਸਲਾ ਕੀ ਨਿਬੜਦਾ। ਨਾਮ ਕੀ ਹੈ ਤੁਹਾਡਾ? ਮਾਫੀ ਮੰਗੋ ਰਜਿੰਦਰ ਸਿੰਘ ਨਾਮ ਮੇਰਾ ਰਜਿੰਦਰ ਤੁਹਾਡਾ ਮਾਫੀ ਮੰਗਣ ਮਸਲਾ ਨਿਬੜ ਗਿਆ। ਹਾਂਜੀ ਕਿੰਨੀ ਉਮਰ ਹੈ? ਮੇਰੀ ਉਮਰ 24 ਸਾਲ ਹੈ। ਤੁਸੀਂ ਉਮਰ ਨਾਲ ਕੀ ਕਹਿਣਾ ਆਪਾਂ ਇਹ ਜਿਹੜਾ ਸਿੱਖ ਇਤਿਹਾਸ ਹੈ ਨਾ ਸਿੱਖ ਇਤਿਹਾਸ ਚ ਉਮਰਾਂ ਨਹੀਂ ਵੇਖਿਆ ਜਾਂਦੀਆਂ। ਇਹ ਉਮਰਾਂ ਨਾ ਪੁੱਛੋ। ਅੱਛਾ ਹੁਣ ਆ ਕੇ ਅਗਰ ਕਹਿ ਦਿੰਦਾ ਤਾਂ ਫਿਰ ਤੁਸੀਂ ਜਾਓਗੇ? ਹਾਂਜੀ ਆ ਕੇ ਮਾਫੀ ਫੇਰ ਸੰਗਤ ਭਾਈ ਜੀ ਏਦਾਂ ਆ ਹੁਣ ਇੱਕ ਮੇਰੀ ਸੰਗਤ ਇਹ ਸਥਾਨ ਮੇਰਾ ਨਹੀਂ ਨਾ ਸੁਣ ਲਓ ਵੀਰ ਏਦਾਂ ਆ ਬੇਨਤੀ ਸੁਣ ਲਓ ਮੇਰੀ ਹਾਂ ਮੇਰੀ ਬੇਨਤੀ ਸੁਣ ਲਓ ਪਤਾ ਕੀ ਗੱਲ ਆ ਮਨਜ਼ੂਰ ਹੈ ਵੀਰ ਜੀ ਇੱਥੇ ਏਦਾਂ ਫੈਸਲਾ ਨਹੀਂ ਜੇ ਹੋਣਾ ਤੇ ਨਾ ਹੀ ਕੰਮ ਮੁੱਕਣਾ ਜੇ ਹੈ ਅਗਲੇ ਤਾਂ ਕਹਿੰਦੇ ਬਹਿਣਾ ਤੇ ਬੈਠੇ ਰਹੋ ਇੱਕ ਗੱਲ ਇਹ ਬਹਿਣਾ ਆ ਤੇ ਉਹਨਾਂ ਨੂੰ ਪਰਾ ਕਰ ਦੇਣਾ ਬੈਠੇ ਰਹੋ ਦੂਜੀ ਗੱਲ ਸੰਗਤ 5 ਤਿਆਰ ਪਰ ਤਿਆਰ ਗੁਰਸਿੱਖ ਚੁਣ ਲੈ ਤੇ ਉਹ ਪ੍ਰਸ਼ਾਸਨ ਨਾਲ ਗੱਲ ਕਰ ਲੈ ਜਾ ਚੁਣ ਕੇ ਗੱਲ ਮੁਕਾਓ ਯਾਰ 5 ਪ੍ਰਸ਼ਾਸਨ ਨਾਲ ਗੱਲ ਕਰ ਲੈਣ ਸਾਰੀ ਸਾਡੀ ਗੱਲ ਸਾਡਾ ਪੱਖ ਰੱਖ ਦੇਣ ਉਹ ਆਪਣਾ ਕਰ ਦੇਣ ਉਹ ਸੰਗਤ ਨੂੰ ਆ ਕੇ 5 ਸਿੰਘ ਸੰਬੋਧਨ ਹੋ ਜਾਣ ਇਹ ਤੇ ਆ ਹੱਲ ਜੇ ਕਰਨਾ ਜੇ ਹਾਂ ਏਦਾਂ ਕਦੀ ਨਹੀਂ ਹੱਲ ਹੋਣਗੇ ਹਰੇਕ ਬੰਦੇ ਦੇ ਆਪਦੇ ਵਿਚਾਰ ਹਰੇਕ ਬੰਦੇ ਨੂੰ ਨਹੀਂ ਕਹਿਣੀ ਪੈਂਦੀ 5 ਬੰਦੇ ਆਪਦੇ ਚੁਣ 5 ਸਿੰਘ ਕਿਹੜੇ ਆਉਣੇ ਅੱਗੇ ਆ ਜਾਓ ਤੇ ਗੱਲ ਇਹ ਦੋ ਵੀਰ ਉਹ ਇੱਕ ਮਿੰਟ ਕਰੋ ਡਿਸਾਈਡ ਕਰਕੇ ਅੱਗੇ ਜਾ ਕੇ ਗੱਲ ਕਰ ਲਓ ਰੌਲਾ ਨਾ ਪਾਓ ਵੀਰੇ ਬਸ ਇੱਕ ਮਿੰਟ ਜੇ ਉਹ ਪਿੱਛੇ ਵਾਲੇ ਨੇ ਬੁਲਾ ਲਿਆ ਆ ਜਾਓ ਸਾਰੇ ਵੀਰ ਆ ਜਾਓ ਭਾਈ ਫੇਰ ਨਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਗੱਲ ਰੱਖੀ ਸੀਗੀ ਪਹਿਲਾਂ ਤਾਂ ਆ ਵੀਰ ਆਪਣਾ ਇਹਨਾਂ ਨੂੰ ਅੰਦਰ ਭੇਜਿਆ ਸੀਗਾ ਲਾਈਟਾਂ ਦੇਖਣ ਲਈ ਕਿਤੇ ਕੋਈ ਨਹੀਂ ਜਿਹੜੀ ਆ ਇੱਕ ਦੋ ਚੀਜ਼ ਮਿਲੀ ਸੀ ਇਹ ਪੱਟ ਕੇ ਲੈ ਆਏ ਨੇ ਆ ਲਓ ਸੰਗਤ ਦੇ ਕੋਲ ਹੈ ਜੀ ਦੂਜੀ ਜਿਹੜੀ ਬੇਨਤੀ ਹੈ ਕਿ ਉਹ ਜਿਹੜੇ ਇੰਚਾਰਜ ਨੇ ਇੱਥੋਂ ਦੇ ਉਹ ਆ ਰਹੇ ਨੇ ਤੇ ਸੰਗਤ ਕੋਲੇ ਆ ਕੇ ਮਾਫੀ ਮੰਗਣਗੇ ਜੀ। ਸੰਗਤ ਜੀ ਸਤਿ ਸ੍ਰੀ ਅਕਾਲ। ਬਾਕੀ ਸੰਗਤ ਜੀ ਇਹ ਤੁਸੀਂ ਭੁੱਲ ਜਾਓ ਕਿ ਕੱਲ ਵਾਂਗੂ ਅੱਜ ਰਾਤ ਫੇਰ ਜਗਣਗੀਆਂ ਇਹ ਹੁਣ ਨਹੀਂ ਜਗਦੀਆਂ ਪੱਕਾ ਆਪਾਂ ਮੋਰਚਾ ਜਿਹੜਾ ਜਿੱਤ ਲਿਆ ਫਤਿਹ ਹੋ ਗਿਆ ਵਾ ਕਿ ਤੇ ਹੁਣ ਆ ਕੇ ਇਹਨਾਂ ਦਾ ਬੰਦਾ ਮਾਫੀ ਮੰਗੂਗਾ ਤੇ ਆਪਣੀ ਗੱਲ ਬਹੁਤ ਉੱਤੇ ਤੱਕ ਚਲ ਗਈ ਆ ਤੇ ਉਹ ਜਿਹੜੀ ਆਪਣੀ ਜਿੱਤ ਆ ਆਪਾਂ ਇੱਥੇ ਦਰਜ ਕਰਵਾਤੀ ਆ ਤੇ ਮੋਰਚਾ ਆਪਣਾ ਫਤਿਹ ਆ। ਹੋਰ ਬੇਨਤੀ ਆ ਵੀ ਆਪਾਂ ਨੇ ਜੇ ਇਹ ਦੁਬਾਰਾ ਜਗੀਆਂ ਅਸੀਂ ਫੇਰ ਵੀ ਬੈਠੇ ਆ
ਫਿਰ ਵੀ ਬੈਠੇ ਇਹ ਵੀ ਨਹੀਂ ਹੈਗਾ। ਗੁਰੂ ਦੀ ਕਿਰਪਾ ਨਾਲ ਅਸੀਂ ਕੁਝ 10 ਸਿੰਘਾਂ ਨੇ ਆਪਸੀ ਸਹਿਮਤੀ ਜਤਾਈ ਹੈ, ਪਲੈਨਿੰਗ ਵੀ ਕੀਤੀ ਹੈ। ਜੇ ਦੁਬਾਰਾ ਜਗੀਆਂ ਤੇ ਕੀ ਕਰਨਾ, ਫਿਰ ਉਸ ਮੋਰਚੇ 'ਚੋਂ ਅਸੀਂ ਬਿਲਕੁਲ ਵੀ 1 ਇੰਚ ਵੀ ਪਿੱਛੇ ਨਹੀਂ ਹੋਵਾਂਗੇ। ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਤੀ ਹੈ। ਵੈਸੇ ਤਾਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਆਪਣੀ ਚੁੱਕੀ ਹੈ ਕਿ ਇਦਾਂ ਦੀ ਜਿਹੜੀ ਘਟਨਾ ਕੋਈ ਨਹੀਂ ਹੋਊਗੀ, ਸੋ ਦੁਬਾਰਾ ਵੀ ਨਹੀਂ ਹੋਣਗੀਆਂ। ਪਰ ਇੱਕ ਗੱਲ ਹੋਰ ਵੀ ਤੁਸੀਂ ਅੱਜ ਇਸ ਮਰਚੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਜਾਓ ਵੀਰ ਮਾੜਾ ਆ ਜਾਓ ਅੱਗੇ ਆ ਜਾਓ ਆ ਜਾਓ ਜੀ ਛੋਟ ਚ ਕਰ ਇਹ ਬੰਦਾ ਇੱਥੇ ਮੇਨਟੇਨੈਂਸ ਦੇਖ ਰਿਹਾ, ਠੀਕ ਹੈ। मैं बाबा जी इतने सेवा कर रहे हैं। मैं पिछले 5 महीने तो इतने सेवा कर रहा हूं। ਸਾਰੇ ਸੁਣ ਲਓ ਬਾਈ ਗੱਲ। ਅੱਜ ਤੋਂ ਨਹੀਂ ਗੱਲ ਸੁਣ ਲਓ ਯਾਰ। ठीक है जी। ਕੱਲ ਇਦਾਂ ਹੋਇਆ ਜੀ, ਆਪਾਂ ਮੈਂ ਤਾਂ ਚਲਾ ਗਿਆ ਸੀ 6 ਵਜੇ ਆਪਣੇ ਘਰੋਂ, ਠੀਕ ਹੈ ਜੀ। ਉਦੋਂ ਬਾਅਦ ਆਪਣੀ ਲਾਈਟਾਂ ਜਿਹੜੀ ਹੈਗੀ ਉਹ ਸਾਰੀ ਟਾਈਮਰ ਨਾਲ ਹੈਗੀ, ਉਹ ਜਲ ਗਈ ਹੋਣੀ, ਗਲਤੀ ਹੋ ਗਈ ਹੋਣੀ, ਮੰਨਦਾ ਮੈਂ। ਅੱਜ ਤੋਂ ਬਾਅਦ ਮਤਲਬ ਇਦਾਂ ਦੀ ਘਟਨਾ ਹੋਣੀ ਨਹੀਂ ਹੈ, ਵਾਪਰਨੀ ਨਹੀਂ ਹੈ। ਠੀਕ ਹੈ ਚਲੋ ਜੀ, ਲਾਓ ਜੀ ਧੰਨਵਾਦ ਵੀਰੇ। ਬੋਲੇ ਸੋ ਉਹ ਨਵਾਂ ਮਸਲਾ ਚੱਕ ਲਿਆ, ਉਹ ਦੇਖ ਇਹਦਾ ਅਸੀਂ ਲੱਭਦੇ ਹਾਂ, ਇੱਥੋਂ ਮਿਲ ਜਾਵੇ। ਤੁਸੀਂ ਇਹਨੂੰ ਸਿੰਘ ਸਾਹਿਬ ਬਹਿ ਜਾਓ ਮਾੜਾ 2 ਮਿੰਟ, ਬੈਠੋ। ਵੀ ਬੇਨਤੀ ਇਹ ਹੈ ਕਿ ਕੱਲਾ ਇਹੀ ਮਸਲਾ ਨਹੀਂ ਹੈਗਾ। ਹੁਣ ਫਤਿਹ ਹੋ ਗਿਆ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਚੱਲ ਜਾਣਾ। ਜੇ ਉਹਨਾਂ ਨੇ ਕੱਲ ਨੂੰ ਲਾਈਟਾਂ ਜਗਾ ਲਈਆਂ ਕੀ ਕਰੋਗੇ ਫਿਰ? ਸੋਧਾ ਹੀ ਲਾਉਂਗੇ ਫਿਰ ਜਾਂ ਕੱਲ ਨੂੰ ਕੋਈ ਹੋਰ ਇਸ ਜ਼ਿਲ੍ਹੇ 'ਚ ਮਸਲਾ ਖੜਾ ਹੁੰਦਾ ਕੀ ਕਰੋਗੇ? ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਇੱਕ ਪੇਪਰ ਪੈਨ ਦਿੰਨੇ ਆ, ਆਪਣੇ ਜਿਹੜੇ ਜ਼ਿੰਮੇਵਾਰ 5-5 7-7 ਸਿੰਘ ਆਏ ਨੇ ਉਹ ਆਪਣੇ ਫੋਨ ਨੰਬਰ ਨਾਲ ਲਿਖਾ ਕੇ ਜਾਣ, ਜਿਨ੍ਹਾਂ ਨੂੰ ਅਸੀਂ ਦੁਬਾਰਾ ਫੋਨ ਕਰ ਸਕੀਏ, ਤਾਂ ਕਿ ਇਹੋ ਜਿਹੀ ਘਟਨਾ ਨਾ ਵਾਪਰੇ ਜਾਂ ਕਿਸੇ ਕੋਈ ਸਿੰਘ ਨਾਲ ਧੱਕਾ ਹੁੰਦਾ ਅਸੀਂ ਦੁਬਾਰਾ ਗੱਲ ਕਰ ਸਕੀਏ ਉਹਦੇ ਨਾਲ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਇੱਕ ਪੇਪਰ ਤੇ ਨਾਂ ਲਿਖਾ ਕੇ ਜਾਣੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅੱਜ ਜਿਹੜਾ ਮਸਲਾ ਸੀਗਾ ਕਿ ਜਿਹੜਾ ਸਾਹਿਬਜ਼ਾਦਾ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣੀ ਹੋਈ ਹੈ ਫਤਿਹਪੁਰ ਵਿਖੇ। ਸੋ ਇਸ ਯਾਦਗਾਰ ਦੇ ਵਿੱਚ ਤੁਹਾਨੂੰ ਪਤਾ ਕਿ ਕੱਲ ਸਰਕਾਰ ਵੱਲੋਂ ਤਿਰੰਗਾ ਜਿਹੜਾ ਬਣਾਇਆ ਗਿਆ ਸੀਗਾ, ਜਿਹਨੂੰ ਸਿੱਖਾਂ ਨੇ ਕਦੇ ਪ੍ਰਵਾਨ ਨਹੀਂ ਕੀਤਾ, ਨਾ ਹੀ ਕਰਾਂਗੇ। ਇਸ ਕਰਕੇ ਅਸੀਂ ਅੱਜ ਇੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਸੀਗਾ। ਜਿਹੜੇ ਵੀ ਅਧਿਕਾਰੀ ਨੇ ਕੀਤਾ ਉਹਨੇ ਮਾਫੀ ਮੰਗ ਲਈ ਹੈ। ਇਸ ਕਰਕੇ ਫਿਲਹਾਲ ਦੀ ਘੜੀ ਉਹ ਧਰਨਾ ਅਸੀਂ ਚੁੱਕ ਲਿਆ। ਦੁਬਾਰਾ ਜੇ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰੂਗੀ ਫਿਰ ਅਸੀਂ ਉੱਥੇ ਇਹਨਾਂ ਦੇ ਖਿਲਾਫ, ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕਰਾਂਗੇ।